बीते दिन सोमवार यानी कि 21 दसंबर ਨੂੰ सिख पंथ के महान विद्वान ਅਤੇ टीकाकार भाई साहब ज्ञानी हरबंस सिंह जी 93 साल की उम्र विच अकाल चलाना कर गए। ज्ञानी जी ने अपना सारा जीवन पंथ की सेवा करदਿਆਂ लंघाया ਅਤੇ सिख पंथ ਨੂੰ ਵੱਡਾ खजाना साहिब श्री गुरु ग्रंथ साहिब जी का संपूर्ण तुलनात्मक अध्ययन करके ਹੁਣ तक का सब तो विलक्षण सटीक सिख पंथ की झोली पाया। इन्ना ही नहीं, इस तो इलावा उन्होंने दर्जना पुस्तकां भी लिखियां। ज्ञानी हरबंस सिंह जी नूं हुण तक दर्जना पुरस्कारां नाल सन्मानित किया जा चुका है, जिन्हां विचों सर्वउच्च भाई साहब की उपाधि नाल भी सन्मानित किया गया सी। ज्ञानी जी पंजाबी यूनिवर्सिटी पटियाला के गुरु ग्रंथ साहिब अध्ययन विभाग तो फैलोशिप भी प्राप्त करते रहे हैं। ज्ञानी जी के अचानक गुजर जाने नाल सिख पंथ नूं एक वड्डा ना पूरा होने वाला घाटा पिया। मेरे परम मित्र जितने विद्वान ने उन्हां चों मेरे एक बड़े सत्कारयोग ਅਤੇ परम मित्र ने ਉਹ समय समय ਨਾਲ ਮੈਨੂੰ ਕਾਫੀ ਪ੍ਰੇਰਨਾ ਦਿੰਦੇ ਰਹੇ ਨੇ। ਮੈਂ ਵੇਖਿਆ ਜੋ ਉਹਨਾਂ ਨੇ ਗੁਰਬਾਣੀ ਦੇ ਸੰਬੰਧ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਘਾਲ ਘਾਲੀ ਹੈ, ਉਹ ਕੋਈ ਵੱਡੀ ਸੰਸਥਾ ਵੀ ਐਸਾ ਕਾਰਜ ਨਹੀਂ ਕਰ ਸਕਦੀ। ਜਿਨ੍ਹਾਂ ਨੇ ਇਕੱਲਿਆਂ ਨੇ ਉਹ ਗੁਰਬਾਣੀ ਦਾ ਸਟੀਕ 14 ਭਾਗ ਨੇ ਉਹਦੇ ਬੜੀ ਮਿਹਨਤ ਦੇ ਨਾਲ ਉਹਨਾਂ ਨੇ ਉਹਨੂੰ ਸੰਪੂਰਨ ਕੀਤਾ। ਆਪਣੀ ਹਯਾਤੀ ਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ ਤੋਂ ਬਾਅਦ ਪ੍ਰੋਫੈਸਰ ਸਾਹਿਬ ਸਿੰਘ ਜੀ ਵੀ ਇਕੱਲਿਆਂ ਨੇ ਘਾਲ ਘਾਲੀ ਇੱਕ ਨਿਵੇਕਲਾ ਸਿੱਖ ਪੰਥ ਵਿੱਚ ਉਹਨਾਂ ਦਾ ਸਥਾਨ ਹੈ ਗੁਰਬਾਣੀ ਦੇ ਟੀਕਾਕਾਰੀ ਵਿੱਚ। ਪਰ ਗਿਆਨੀ ਹਰਬੰਸ ਸਿੰਘ ਜੀ ਹੋਰਾਂ ਨੇ ਬਹੁਤ ਮਿਹਨਤ ਕਰਕੇ ਬਹੁਤ ਸਾਰੇ ਜਿਹੜੇ ਮਸਲੇ ਸਨ ਗੁਰਬਾਣੀ ਦੇ ਉਹਨਾਂ ਨੂੰ ਵੀ ਸੁਲਝਾਉਣ ਦਾ ਯਤਨ ਕੀਤਾ। ਇਕੱਲਿਆਂ ਨੇ ਕਾਰਜ ਕੀਤਾ ਹੈ, ਬਹੁਤ ਸ਼ਲਾਘਾਯੋਗ ਕਾਰਜ ਕੀਤਾ ਹੈ। ਔਰ ਉਹਨਾਂ ਦਾ 2006 ਦੇ ਵਿੱਚ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ। ਦਮਦਮੇ ਗੁਰੂ ਕਾਂਸ਼ੀ ਸਾਹਿਬ ਵਿਖੇ ਵੀ ਉਹਨਾਂ ਦਾ ਸਨਮਾਨ ਕੀਤਾ ਗਿਆ। ਹੋਰ ਵੀ ਸੰਸਥਾਵਾਂ ਨੇ ਉਹਨਾਂ ਦਾ ਸਤਿਕਾਰ ਕੀਤਾ ਹੈ ਔਰ ਵਾਕਈ ਉਹ ਸਤਿਕਾਰਯੋਗ ਸਨ। ਗੁਰਬਾਣੀ ਦੀ ਜਿੱਥੇ ਸਿੱਖਾਂ ਨੇ ਸਾਧਨਾ ਕੀਤੀ, ਉੱਥੇ ਚੰਗੇ ਚਿੰਤਕ ਵਿਦਵਾਨਾਂ ਨੇ, ਸੁਚੱਜੀ ਜ਼ਿੰਦਗੀ ਜੀਣ ਵਾਲੇ ਵਿਦਵਾਨਾਂ ਨੇ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਵੀ ਆਰੰਭ ਕਰ ਦਿੱਤਾ। ਉਸੇ ਲੜੀ ਦੇ ਅਧੀਨ ਅਸੀਂ ਜਦੋਂ ਗਿਆਨੀ ਹਰਬੰਸ ਸਿੰਘ ਜੀ ਭਾਈ ਸਾਹਿਬ ਉਹਨਾਂ ਦੇ ਟੀਕੇ ਨੂੰ ਪੜ੍ਹਨੇ ਖਾਂ ਤੇ ਉਹਨਾਂ ਦਾ ਟੀਕਾ ਆਮ ਬੰਦੇ ਦੀ ਸਮਝ ਵਿੱਚ ਪੈਣ ਵਾਲੀ ਵਿਆਖਿਆਕਾਰੀ, ਪਹਿਲਾਂ ਸ਼ਬਦ, ਫਿਰ ਉਚਾਰਨ ਸੇਧ, ਫਿਰ ਪਦ ਅਰਥ, ਫਿਰ ਮੁਕੰਮਲ ਅੱਖਰੀ ਅਰਥ ਵਾਰਤਕ ਰੂਪ ਵਿੱਚ ਦਿੱਤੇ ਜਾਂਦੇ। ਫਿਰ ਭਾਈ ਸਾਹਿਬ ਜੀ ਦਿੰਦੇ ਨੇ ਕਿ ਇਸ ਸ਼ਬਦ ਦਾ ਸਿਧਾਂਤ ਕੀ ਹੈ। ਫਿਰ ਕੁਝ ਸ਼ਬਦ ਐਸੇ ਨੇ ਜਿਨ੍ਹਾਂ ਦੇ ਅਰਥਾਂ ਦੇ ਸੰਬੰਧ ਵਿੱਚ ਉਹ ਨਿਰਣਾ ਕਰਦੇ ਨੇ ਆਪਣੀ ਯੋਗਤਾ ਅਨੁਸਾਰ। ਉਂਝ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਗਾਧ ਬੋਧਕ ਹੈ, ਅੱਜ ਤੱਕ ਇਸ ਦਾ ਕੋਈ ਵੀ ਅੰਤ ਨਹੀਂ ਪਾ ਸਕਿਆ। ਤੇ ਦਾਸ ਇੱਕ ਬੇਨਤੀ ਕਰਦਾ ਹੁੰਦਾ ਹੈ ਕਿ ਭਾਵੇਂ ਟੀਕਾਕਾਰੀ ਹੈ, ਭਾਵੇਂ ਸ਼ਬਦ ਵਿਆਖਿਆ ਹੈ, ਭਾਵੇਂ ਕੋਈ ਵਿਦਵਾਨ ਆਪਣੀ ਕਲਮ ਨਾਲ ਬਾਣੀ ਦੇ ਕਿਸੇ ਸਿਧਾਂਤ ਨੂੰ ਅੱਖਰਾਂ ਦਾ ਜਾਮਾ ਪਹਿਨਾਉਂਦਾ ਹੈ, ਪਰ ਗੁਰੂ ਕੀ ਬਾਣੀ ਦਾ ਅੱਜ ਤੱਕ ਕਿਸੇ ਨੇ ਥਾਂ ਨਹੀਂ ਪਾਇਆ। ਭਾਈ ਸਾਹਿਬ ਫਿਰ ਉੱਥੇ ਇੱਕ ਕੰਮ ਕਰਦੇ, ਸ਼ਬਦ ਤੋਂ ਬਾਅਦ ਸਿਧਾਂਤ, ਫਿਰ ਉਹ ਨਿਰਣਾ ਵੀ ਦਿੰਦੇ ਕਿ ਇਸ ਵਿੱਚ ਸਤਿਗੁਰੂ ਜੀ ਦੇ ਸ਼ਬਦ ਦਾ ਨਿਰਣਾ ਕੀ। ਕਮਾਲ ਦੀ ਗੱਲ ਕਿ ਸਾਡੇ ਕਥਾਕਾਰ ਅੱਜ ਜਦੋਂ ਭਾਈ ਸਾਹਿਬ ਦਾ ਟੀਕਾ ਪੜ੍ਹਦੇ ਨੇ, ਸਿੰਘ ਜੀ ਦਾ ਟੀਕਾ ਪੜ੍ਹਨ ਤੋਂ ਬਾਅਦ ਦੂਜਾ ਟੀਕਾ ਪੜ੍ਹਨ ਦੀ ਲੋੜ ਨਹੀਂ ਇੰਨੀ ਪਾਸਦੀ। ਜੇ ਪੁੱਛੀਏ ਕਿਉਂ, ਕਹਿੰਦੇ ਨੇ ਭਾਈ ਸਾਹਿਬ ਨੇ ਆਪਣੇ ਅਰਥਾਂ ਵਿੱਚ ਤਕਰੀਬਨ ਹਰ ਟੀਕਾਕਾਰ ਦਾ ਕੀ ਖਿਆਲ ਹੈ। ਜਿੱਥੇ ਅਰਥ ਭੇਦ ਪ੍ਰਤੀਤ ਹੁੰਦਾ ਹੈ, ਉੱਥੇ ਵੱਖ-ਵੱਖ ਟੀਕਾਕਾਰਾਂ ਦੇ ਕੀਤੇ ਹੋਏ ਅਰਥ, ਉਸ ਤੋਂ ਬਾਅਦ ਫਿਰ ਗੁਰੂ ਸ਼ਬਦ ਦੀ ਰੋਸ਼ਨੀ ਵਿੱਚ ਉਹ ਆਪਣੇ ਵੱਲੋਂ ਉਹ ਅਰਥ ਕਰਦੇ। ਅਸੀਂ ਟੀਵੀ 84 ਦੀ ਪੂਰੀ ਟੀਮ ਵੱਲੋਂ ਗਿਆਨੀ ਜੀ ਦੀ ਸਿੱਖ ਪੰਥ ਨੂੰ ਦੇਣ ਦਾ ਧੰਨਵਾਦ ਕਰਦੇ ਹੋਏ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਦੇ ਹਾਂ। ਉਹਨਾਂ ਨਿਮਿਤ ਅੰਤਿਮ ਅਰਦਾਸ ਆਉਂਦੇ ਸ਼ਨੀਵਾਰ ਗੁਰਦੁਆਰਾ ਮੋਤੀ ਬਾਗ ਪਟਿਆਲਾ ਵਿਖੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਹੋਵੇਗੀ।